ਨੱਕ ਨਾਲ ਨਹੀਂ ਗਾਓ। ਜੀ ਡਾਕਟਰ ਸਾਹਿਬ ਰਿਕਾਰਡਿੰਗ ਸ਼ੁਰੂ ਹੋ ਗਈ ਡਾਕਟਰ ਸਾਹਿਬ। ਜਿਹੜੇ ਨੱਕ ਤੋਂ ਗਾਉਂਦੇ ਨੇ ਨਾ ਗਵਈਏ, ਜਿਹੜੇ ਕਲਾਸੀਕਲ ਗਵਈਏ ਉਹਨਾਂ ਨੂੰ ਗਵਈਆ ਨਹੀਂ ਮੰਨਦੇ। ਬੀਬਾ ਜੀ ਤੁਸੀਂ ਨਾ ਇਹ असद अमानत अली ना सुनो उमरा लगियां लहा ओ जिस तरह ओ आवाज एक गूंज उसनी अपर तक दशनी इस तरह लगना सा कि तुसा किसे खूह विच बैठे हो या किसी गार विच तुसा बैठे हो ते ओ इस तरह उस तरह आवाज सी। और मतलब मैं सोचनी पी सी कि लाइव इट इज मच बेटर देन when you hear it डॉक्टर साहब मैं कमेंट करना सी जरा उस्ताद अमानत अली खान सी ਉਹਦੀ ਆਵਾਜ਼ 'ਚ ਨਾ ਪਿਚ ਹਾਈ ਨਹੀਂ ਸੀ, ਬੜਾ ਲੋ ਪਿਚ 'ਚ ਗਾਉਂਦਾ ਸੀ, ਬੜਾ ਜਿਵੇਂ ਕੰਸਿਸਟੈਂਟ। ਨਹੀਂ ਉਸਤਾਦ ਅਮਾਨਤ ਅਲੀ ਖਾਨ ਤੇ ਉੱਚੀ ਪਿਚ ਵਿੱਚ ਗਾਉਂਦਾ ਸੀ। ਜਿਹੜਾ ਉਹਦਾ ਭਰਾ ਫਤਿਹ ਅਲੀ ਖਾਨ ਸੀ ਨਾ, ਇਹਨਾਂ ਦੇ ਪਿਓ ਨੇ ਇਹਨਾਂ ਦੀ ਟ੍ਰੇਨਿੰਗ ਦੋਵਾਂ ਦੀ ਇੰਝ ਕੀਤੀ ਸੀ ਕਿ ਜਿਹੜਾ ਅਮਾਨਤ ਅਲੀ ਸੀ ਉਹ ਖੁੱਲੀ ਆਵਾਜ਼ 'ਚ ਗਾਉਂਦਾ ਸੀ ਤੇ ਜਿਹੜੀ ਮੁਰਕੀਆਂ ਨੇ ਮੁਰਕੀਆਂ ਜਿਹੜੀਆਂ ਨੇ ਉਹ ਸਿਰਫ ਫਤਿਹ ਅਲੀ ਲੈਂਦਾ ਸੀਗਾ। ਅੱਛਾ, ਇਹ ਵਡਾਲੀ ਬ੍ਰਦਰਸ ਦਾ ਵੀ ਇਹੀ ਤਰੀਕਾ ਸੀ। ਵੱਡੇ ਵਡਾਲੀ ਜਿਹੜੇ ਸੀਗੇ ਉਹ ਖੁੱਲੀ ਆਵਾਜ਼ 'ਚ ਗਾਉਂਦੇ ਸੀ ਤੇ ਜਿਹੜਾ ਉਹ ਸੀਗੇ ਦੂਜੇ ਉਹ ਬੰਦ ਆਵਾਜ਼ 'ਚ ਗਾਉਂਦੇ ਸੀ। ਆਹੋ ਇਹੋ ਹੀ ਆਪਣਾ ਜਿਹੜਾ ਸੀ ਨਾ ਸਲਾਮਤ ਅਲੀ ਖਾਨ ਤੇ ਨਜ਼ਾਕਤ ਅਲੀ ਖਾਨ, ਉਹਨਾਂ ਨੂੰ ਵੀ ਇੰਜੀ ਟ੍ਰੇਨ ਕੀਤਾ ਗਿਆ ਸੀਗਾ। डॉक्टर साहब मैं समझदा ना कि जिवें अमानत अली खान लो पिच गांदे सी, क्योंकि असद अमानत अली खान ते हमद अली खान दा दोवां ने 82 83 सुनिया सी, तो बिल्कुल यंग डुएट गांदे सन मिलके। वैसे मैं कहना नहीं चाहता ओ, पर यार किथे अपना असद अमानत ते किथे अमानत अली खान, छड्डो गल्लां। हाँ जी बिल्कुल ठीक करिए डॉक्टर साहब शुरू। हाँ जी शुरू करिए। 449 ਦੋਹਾਂ ਵੱਟ ਲੰਗੋਟੜੇ ਲੈ ਮੋਲੇ, ਕਾਰੇ ਵੇਖ ਲੈ ਮੁੰਡੀਆਂ ਮੋਹਣੀਆਂ ਦੇ। ਯਾਨੀ ਸੈਤੀ ਨੇ ਤੇ ਸੈਤੀ ਦੀ ਜਿਹੜੀ ਬਾਂਦੀ ਸੀ, ਨੌਕਰਾਣੀ ਸੀ, ਉਹਨਾਂ ਨੇ ਲੰਗੋਟੇ ਵੱਟ ਲਏ ਨੇ ਤੇ ਮੋਲੇ ਫੜ ਲਏ ਨੇ ਤੇ ਆਪਣਾ ਹੁਣ ਜਰਾ ਤਮਾਸ਼ਾ ਦੇਖੋ, ਮੁੰਡੀਆਂ ਮੋਹਣੀਆਂ ਦੇ, ਸੋਹਣੀਆਂ ਕੁੜੀਆਂ ਦੇ ਇਹ ਕੰਮ ਹੀ ਦੇਖੋ। ਨਿਕਲ ਝੱਟ ਕੀਤਾ ਸੈਤੀ ਰਾਵਲੇ ਤੇ, ਸੈਤੀ ਨੇ ਫੌਰੀ ਤੌਰ ਦੇ ਉੱਤੇ ਆਪਣਾ ਜਿਹੜਾ ਜੋਗੀ ਸੀ ਉਹਦੇ ਉੱਤੇ ਹਮਲਾ ਕਰ ਦਿੱਤਾ। ਉਹ ਕਹਿੰਦੇ ਨੇ ਨਾ ਲੜਾਈ ਦੇ 2.5 ਫੱਟ ਹੁੰਦੇ ਨੇ, ਜਿਹੜਾ ਪਹਿਲੇ ਕਰ ਦਵੇ ਉਹੀ ਜਿੱਤਦਾ ਹੈ। ਨਿਕਲ ਝੱਟ ਕੀਤਾ ਸੈਤੀ ਰਾਵਲੇ ਤੇ, ਪਾਸੇ ਭੰਨਿਓ ਨੇ ਨਾਲ ਕੋਹਣੀਆਂ ਦੇ। ਤੇ ਇਹ ਤੇ ਤੁਹਾਨੂੰ ਪਤਾ ਹੀ ਹੈ ਕੋਹਣੀ ਕੀ ਹੁੰਦੀ ਹੈ, ਜਿਹਨੂੰ ਨਾ ਪਤਾ ਹੋਵੇ ਉਹ ਪੁੱਛ ਲਵੇ। ਪਾਸੇ ਭੰਨਿਓ ਯਾਨੀ ਪਾਸੇ ਉਹਦੇ ਦੋਨੋਂ। ਹਾਂਜੀ ਇਹਨਾਂ ਨੂੰ ਪਤਾ ਹੋਏ ਕੋਹਣੀਆਂ। elbows अच्छा ठीक है, थैंक यू। ਜੱਟ ਮਾਰ ਮਧਾਣੀਆਂ ਫੇ ਸੁੱਟਿਆ, ਸਿਰ ਭੰਨਿਆ ਨਾਲ ਉਹ ਧੂਣੀਆਂ ਦੇ। ਆਪਣਾ ਜੱਟ ਜਿਹੜਾ ਸੀ ਉਹਨੂੰ ਮਧਾਣੀ ਤੇ ਉਹ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਜਿਹੜਾ ਘਿਓ ਮੱਖਣ ਕੱਢਿਆ ਜਾਂਦਾ ਹੈ, ਉਹਨਾਂ ਦੇ ਨਾਲ ਉਹਨੂੰ ਫੇਰ ਸੁੱਟਿਆ, ਉਹਨੂੰ ਕ੍ਰਸ਼ ਕਰ ਦਿੱਤਾ। ਸਰ ਬੰਨਿਆ ਨਾਲ ਉਹ ਧੂਣੀਆਂ ਦੇ ਤੇ ਉਹਦਾ ਸਿਰ ਜਿਹੜਾ ਉਹ ਜਿਹੜੀ ਫੂਕਣੀ ਮਾਰ ਕੇ ਜਿਹਦੇ ਨਾਲ ਅੱਗ ਬਾਲੀ ਦੀ ਹੈ ਨਾ, ਉਹਨੂੰ ਧੂਣੀ ਕਹਿੰਦੇ ਨੇ। ਢੋ ਕਟਕ ਹੁਸੈਨ ਖਾਨ ਨਾਲ ਲੜਿਆ, ਜਿਵੇਂ ਅਬੂ ਸਮੰਦ ਵਿੱਚ ਚੂਣੀਆਂ ਦੇ। ਇਹ ਇੱਕ ਤਾਰੀਖੀ ਵਾਕਿਏ ਦਾ ਬਾਰਿਸ਼ਾਹ ਜ਼ਿਕਰ ਕਰ ਰਿਹਾ ਆਪਣੇ ਜ਼ਮਾਨੇ ਦਾ, ਕਿ ਹੁਸੈਨ ਖਾਨ ਜਦੋਂ ਮੈਂ ਜ਼ਿਕਰ ਕੀਤਾ ਕਸੂਰ ਵਾਲਾ, ਉਹਦੀ ਤੇ ਅਬੂ ਸਮੰਦ ਦੀ ਲੜਾਈ ਹੋਈ ਸੀ। ਤੇ ਹੁਸੈਨ ਖਾਨ ਜਿਹੜਾ ਆਪਣਾ ਉਹਨੂੰ ਹੁਸੈਨ ਖਾਨ ਖੇਸ਼ਗੀ ਕਹਿੰਦੇ ਸਨ,
ਤੇ ਉਹਦੀ ਲਾਹੌਰ ਦੇ ਹਾਕਮ ਅਬਦੁਲ ਸਮਦ ਨਾਲ ਵੀ ਲੜਾਈ ਹੋਈ ਸੀ। ਅਗਲਾ ਬੰਦ। ਰਾਂਝਾ ਖਾ ਕੇ ਮਾਰ ਫਿਰ ਗਰਮ ਹੋਇਆ, ਮਾਰੋ ਮਾਰਿਆ ਭੂਤ ਫਤੂੜ ਦੇ ਨੇ, ਵੇਖ ਪਰੀ ਦੇ ਨਾਲ ਖੰਮ ਮਾਰਿਆ ਸੀ। ਯਾਨੀ ਪਰੀ ਦੇ ਨਾਲ ਖੰਮ ਮਾਰਿਆ ਸੀ, ਮਤਲਬ ਉਹਦੇ ਨਾਲ ਟੱਕਰ ਲਈ ਸੀ। ਇਸ ਫਰਿਸ਼ਤੇ ਬੈਤ ਮਾਮੂਰ ਦੇ ਨੇ। ਇਹ ਆਪ ਇਹ ਵਿਚਾਰਾ ਬੈਤ ਮਾਮੂਰ ਜਾਨੀ ਅੱਲਾ ਦਾ ਘਰ ਜਿਹੜਾ ਹੈ, ਰੋਸ਼ਨ ਘਰ ਹੈ, ਉੱਥੋਂ ਦਾ ਫਰਿਸ਼ਤਾ ਸੀ। ਤੇ ਪਰੀ ਦੇ ਨਾਲ ਇਹਨੇ ਆਪਣਾ ਪੰਗਾ ਲੈ ਲਿਆ। ਕਮਰ ਬੰਨ ਕੇ ਪੀਰ ਨੂੰ ਯਾਦ ਕੀਤਾ, ਲਾਈ ਥਾਪਨਾ ਮਲਕ ਹਜ਼ੂਰ ਦੇ ਨੇ। ਉਹਨੇ ਵੀ ਕਮਰ ਕੱਸ ਲਈ ਤੇ ਆਪਣੇ ਪੀਰ ਨੂੰ ਯਾਦ ਕੀਤਾ। ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲਿੱਤਾ, ਪਾਈ ਫਤਿਹ ਪਠਾਨ ਕਸੂਰ ਦੇ ਨੇ। ਇਹ ਦੇਖਿਆ ਜੀ, ਫਿਰ ਪਠਾਨ ਦੇ ਕਸੂਰ ਦੇ ਪਠਾਨਾਂ ਦਾ ਜ਼ਿਕਰ ਆਇਆ। ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਓ ਨਾਸੂਰ ਦੇ ਨੇ। ਟਕੋਰ ਦਾ ਮਤਲਬ ਹੁੰਦਾ ਹਿਟਿੰਗ। ਜਦੋਂ ਉਹ ਹਿਟਿੰਗ ਦੇ ਨਾਲ ਗਰਮ ਹੋ ਗਿਆ ਨਾ, ਤੇ ਫਿਰ ਉਹ ਨਾਸੂਰ ਜਿਹੜਾ ਗਹਿਰਾ ਜ਼ਖਮ ਹੁੰਦਾ ਹੈ, ਘਾਓ ਜਿਹੜਾ ਉਹ ਵੀ ਗਹਿਰਾ ਜ਼ਖਮ ਹੁੰਦਾ ਹੈ। ਤੇ ਨਾਸੂਰ ਉਹ ਹੁੰਦਾ ਗਹਿਰਾ ਜ਼ਖਮ ਜਿਹੜਾ ਕਿ ਖਰਾਬ ਹੋ ਗਿਆ ਹੋਵੇ। ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਓ ਤੰਦੂਰ ਦੇ ਨੇ। ਵਾਰਿਸ ਸ਼ਾਹ ਜਦੋਂ ਉਹ ਜੋਗੀ ਅੰਦਰੋਂ ਗਰਮ ਹੋ ਗਿਆ ਨਾ, ਤੇ ਇੰਝ ਲੱਗਾ ਜਿਵੇਂ ਤੰਦੂਰ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਹੁੰਦੀਆਂ ਨੇ। ਡਾਕਟਰ ਸਾਹਿਬ, ਇਹ ਜਿਹੜਾ ਥਾਪੀ ਮਾਰਦੇ ਨੇ, ਥਾਪੜੀ ਮਾਰਦੇ ਨੇ, ਜਿਹੜੇ ਘੋਲ ਹੋਏ, ਇਹਨੇ ਵੀ ਜਿੱਦਾਂ ਥਾਪੀ ਮਾਰੀ ਆ, ਇਹ ਕੀ ਮਤਲਬ ਹੁੰਦਾ ਇਸ ਚੀਜ਼ ਦਾ? ਤੁਸੀਂ ਤੁਹਾਨੂੰ ਲਲਕਾਰ ਰਹੇ ਆ ਕਿ ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਹੁੰਦਾ ਹੈ ਕਿ ਨਾਓ ਆਈ ਐਮ ਰੈਡੀ ਫॉर ਯੂ। ਐਲਾਨੇ ਜੰਗ। ਐਲਾਨੇ ਜੰਗ। ਅੱਛਾ ਜੀ, ਅਗਲਾ ਬੰਦ। ਦੋਵੇਂ ਮਾਰ ਸਵਾਰੀਆਂ ਰਾਵਣੇ ਨੇ 5-7 ਪਹਾੜੀਆਂ ਲਾਈਆਂ ਸੂ। ਉਹਨੇ ਜੋਗੀ ਨੇ ਦੋਵਾਂ ਨੂੰ ਮਾਰ ਕੇ ਸਿੱਧਾ ਕਰ ਦਿੱਤਾ, ਤੇ 5-7 ਪਹਾੜੀਆਂ ਤੇ ਤੁਹਾਨੂੰ ਮੈਂ ਦੱਸਿਆ ਹੀ ਹੈ, ਜਿਹਦੇ ਤੇ ਉਹ ਲੱਤ ਰੱਖ ਕੇ ਖੜੀ ਹੁੰਦੇ ਨੇ। ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ। ਗੱਲਾਂ ਦਾ ਮਤਲਬ ਤੇ ਤੁਹਾਨੂੰ ਪਤਾ ਹੀ ਹੈ, ਆਪਣਾ ਕੀ ਕਹਿੰਦੇ ਨੇ, ਰੁਖਸਾਰ, ਚੀਕਸ। ਤੇ ਚੋਲੀਆਂ ਵੀ ਤੁਹਾਨੂੰ ਪਤਾ ਹੀ ਹੈ। ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ, ਨਾਲੇ ਤੋੜ ਜੰਜੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭੁਆਈਆਂ ਸੂ। ਨਾਲੇ ਤੋੜ ਜੰਜੋੜ ਕੇ ਪਕੜ ਗੁੱਤੋਂ, ਨਾਲ ਉਹਨਾਂ ਦੇ, ਇਹਦਾ ਮਤਲਬ ਇਹ ਵੀ ਹੋਇਆ, ਉਹਨਾਂ ਦੇ ਨਾਲਿਆਂ ਨੂੰ ਤੋੜ ਕੇ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਬੰਨਿਆ, ਤੇ ਪਕੜ ਗੁੱਤਾਂ ਤੋਂ ਫੜ ਕੇ ਦੋਵਾਂ ਨੂੰ ਵਿਹੜੇ ਦੇ ਵਿੱਚ ਉਹਨੇ ਵਾਟਣੀ ਦਿੱਤੀ। ਖੋ ਚੁੰਡੀਆਂ ਗੱਲਾਂ ਤੇ ਮਾਰ ਹੁੰਦਾ, ਖੋ ਚੁੰਡੀਆਂ ਵਾਲ, ਉਹਨਾਂ ਦੇ ਵਾਲ ਪੁੱਟੇ, ਤੇ ਉਹਨਾਂ ਨੇ ਉਹਦੇ ਆਪਣਾ ਚੀਖ ਦੇ ਉੱਤੇ ਉਹ ਨਾਖਨ ਮਾਰੇ, ਹੁੰਦਾ ਮਾਰਨੀਆਂ, ਨਾਖਨ ਮਾਰਨਾ। 2-2 ਧੌਣ ਦੇ ਮੁੱਢ ਟਕਾਈਆਂ ਸੂ, ਤੇ ਗਰਦਨ ਦੇ ਜਿੱਥੋਂ ਗਰਦਨ ਸ਼ੁਰੂ ਹੁੰਦੀ ਹੈ, ਉੱਥੇ 2-2 ਆਪਣਾ ਟਕਾਈਆਂ ਉਹਨੇ। ਜਿਹਾ ਰਿਚ ਕਲੰਦਰਾਂ ਘੋਲ ਪਾਉਂਦਾ, ਸੋਟੇ ਚੁੱਤੜੀ ਲਾ ਨਚਾਈਆਂ ਸੂ। ਜਿਵੇਂ ਰਿਚ ਤੇ ਕਲੰਦਰ ਦਾ ਘੋਲ ਪੈਂਦਾ ਹੈ ਨਾ, ਤੇ ਉਹਨੇ ਵੀ ਸੋਟੇ ਮਾਰ ਕੇ ਨਚਾਈਆਂ ਚੰਗੀ ਤਰ੍ਹਾਂ। ਗਏ ਗਿੱਟੇ ਲੱਕ ਠਕੋਰ ਕੇ ਪਕੜ ਤ੍ਰਿਗੋਂ। ਗਿੱਟੇ ਲੱਕ ਠਕੋਰ ਕੇ, ਉਹਨਾਂ ਦੇ ਗਿੱਟੇ ਐਂਕਲਸ ਨੂੰ ਉਹਨੇ ਹਿੱਟ ਕੀਤਾ। ਪਕੜ ਤ੍ਰਿਗੋਂ ਦਾ ਮਤਲਬ ਹੁੰਦਾ ਬਾਡੀ ਦੇ ਸੈਂਟਰ ਦੇ ਵਿੱਚੋਂ,
ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ, ਜੋਗੀ ਵਾਸਤੇ ਰੱਬ ਦੇ ਬਸ ਕਰ ਜਾ, ਹੀਰ ਅੰਦਰੋਂ ਆਖ ਛੁਡਾਈਆਂ ਸੂ। ਤੇ ਹੀਰ ਨੂੰ ਤੇ ਉਹਨਾਂ ਨੇ ਕੁੰਡਾ ਬੰਦ ਕਰਕੇ ਅੰਦਰ ਕੀਤਾ ਹੈ ਨਾ, ਤੇ ਉਹਨੇ ਅੰਦਰੋਂ ਕਿਹਾ ਕਿ ਨਾ ਬਸ ਕਰ ਦੇ, ਹੁਣ ਕੁਛ ਨਾ ਕਹਿ। ਅਗਲਾ ਜੀ। Sorry, Dr. Manzoor, before the ankles line, there's a line that says Chane Bar de Wang Tapayan. Do you have that? No. ਬਾਂਦਰੀ ਵਾਂਗ ਟਪਾਈਆਂ ਸੂ, ਟਪਾਉਣਾ ਹੁੰਦਾ to make jumping. Okay, thank to you. make somebody jump. Okay, thank you. ਟੱਪਣਾ ਹੁੰਦਾ ਨਾ, ਛਾਲ ਮਾਰ ਕੇ ਅੱਗੇ ਜਾਣਾ। ਅੱਛਾ ਜੀ। ਉਹਨਾਂ ਛੁੱਟਦਿਆਂ ਹਾਲ ਪੁਕਾਰ ਕੀਤੀ, 5-7 ਮੁਸ਼ਟੰਡੀਆਂ ਆ ਗਈਆਂ। ਉਹਨਾਂ ਦੋਵਾਂ ਨੇ ਜਦੋਂ ਜਿਉਂ ਹੀ ਉਹਨੇ ਜੋਗੀ ਨੂੰ ਉਹਨਾਂ ਨੂੰ ਛੱਡਿਆ ਨਾ, ਉਹਨਾਂ ਨੇ ਹਾਲ ਕੀਤੀ ਤੇ ਉੱਥੇ 5-7 ਹੋਰ ਮੁਸ਼ਟੰਡੀਆਂ ਜ਼ਨਾਨੀਆਂ ਆ ਗਈਆਂ। ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, 2-2 ਅਲਲ ਹਿਸਾਬ ਟਕਾ ਗਈਆਂ। ਜਿਵੇਂ ਕਾਬਲ ਦੇ ਕੁੱਤੇ ਆਉਂਦੇ ਨੇ ਨਾ, ਉਸ ਤਰ੍ਹਾਂ ਉਹਦੇ ਦੁਆਲੇ ਹੋ ਗਈਆਂ ਤੇ ਆਪਣੇ ਆਪਣੇ ਹਿਸਾਬ ਨਾਲ 2-2 4-4 ਸਾਰਿਆਂ ਨੇ ਉਹਦੇ ਤੇ ਲਾਤੀ। ਇਹ ਵਾਰਿਸ਼ ਆ ਜਿਹੜਾ ਨਾ, ਜਦੋਂ ਕਾਬਲ ਦੀ ਫੌਜ ਦਾ ਜ਼ਿਕਰ ਕਰਦਾ ਨਾ, ਤੇ ਉਹਨਾਂ ਨੂੰ ਕਾਬਲੀ ਕੁੱਤੇ ਕਹਿੰਦਾ ਹੈ ਹਮੇਸ਼ਾ ਹੀ। ਇਹ ਵਾਂ ਕਾਬਲੀ ਕੁੱਤਿਆਂ, ਇਹਦਾ ਮਤਲਬ ਇਹ ਨਹੀਂ ਹੈ ਕਿ ਕਾਬਲ ਦੇ ਖਾਸ ਕੁੱਤੇ ਸਨ, ਕਾਬਲ ਦੀਆਂ ਫੌਜਾਂ ਮਤਲਬ। ਇਹ ਡਾਕਟਰ ਸਾਹਿਬ ਕਮੈਂਟ ਕਰਨਾ ਸੀ ਇੱਥੇ ਜੀ। ਜਿਵੇਂ ਤੁਸੀਂ ਕਹਿਣਾ ਕਿ ਬਾਰ-ਬਾਰ ਜ਼ਿਕਰ ਕਰਦਾ ਹੈ, ਇੱਥੋਂ ਜ਼ਾਹਿਰ ਹੁੰਦਾ ਹੈ ਕਿ ਵਾਰਿਸ਼ ਆ ਜਿਹੜਾ ਸੀ ਬੜਾ ਪੈਟਰੀਓਟਿਕ ਸੀ ਆਪਣੀ ਧਰਤੀ ਤੇ ਜ਼ਮੀਨ ਦੇ ਨਾਲ, ਔਰ ਉਹ ਬਿਲਕੁਲ ਨਫ਼ਰਤ ਨਾਲ ਵੇਖਦਾ ਸੀ, ਭਾਵੇਂ ਉਹ ਮੁਸਲਮਾਨ ਸਨ ਜਿਹੜੇ ਅਫਗਾਨਿਸਤਾਨ ਤੋਂ ਅਟੈਕ ਕਰ ਰਹੇ ਸੀ। ਹਾਂਜੀ। ਉਹਨਾਂ ਅੱਖ ਕੇ ਢੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜਾ ਗਈਆਂ। ਉਹਨਾਂ ਨੇ ਉਹਨੂੰ ਧੱਕੇ ਮਾਰ ਕੇ ਕੱਢਿਆ ਘਰੋਂ ਤੇ ਤਾਕ ਚੜਾ ਗਈਆਂ, ਮਤਲਬ ਦਰਵਾਜ਼ਾ ਬੰਦ ਕਰ ਗਈਆਂ। ਬਾਜ਼ ਤੋੜ ਕੇ ਤਾਮਿਓਂ ਲਾਏ ਉਹਨੇ, ਯਾਨੀ ਬਾਜ਼ ਜਿਹੜਾ ਹੁੰਦਾ ਨਾ, ਉਹਦੇ ਪੈਰਾਂ ਨੂੰ ਬੰਨਿਆ ਹੁੰਦਾ ਹੈ ਰੱਸੀ ਦੇ ਨਾਲ, ਤੇ ਜਦੋਂ ਉਹਨੂੰ ਸ਼ਿਕਾਰ ਲਈ ਛੱਡਿਆ ਜਾਂਦਾ ਹੈ ਤੇ ਉਹਨੂੰ ਰੱਸੀ ਨੂੰ ਖੋਲ ਦਿੱਤਾ ਜਾਂਦਾ ਤੇ ਉਹਨੂੰ ਗੋਸ਼ਤ ਵਿਖਾਇਆ ਜਾਂਦਾ ਹੈ। ਬਾਜ਼ ਤੋੜ ਕੇ ਤਾਮਿਓਂ ਲਾਏ ਉਹਨੇ, ਮਾਸ਼ੂਕ ਦੀ ਦੀਦ ਹਟਾ ਗਈਆਂ। ਧੱਕਾ ਦੇ ਕੇ ਸੁੱਟ ਪਲਟ ਉਸਨੂੰ, ਥੋੜਾ ਵੱਡਾ ਮਜ਼ਬੂਤ ਫਸਾ ਗਈਆਂ। ਧੱਕਾ ਦੇ ਕੇ ਸੁੱਟ ਕੇ ਇੱਧਰ ਉੱਧਰ ਨੂੰ। ਤੇ ਹੋੜਾ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਕਿ ਹੋੜਾ ਉਹ ਲੱਕੜੀ ਦਾ ਉਹ ਹੁੰਦਾ ਹੈ, ਸਟਿਕ ਹੁੰਦੀ ਹੈ, ਜਿਸ ਨਾਲ ਅੰਦਰੋਂ ਦਰਵਾਜ਼ਾ ਬੰਦ ਕੀਤਾ ਜਾਂਦਾ ਹੈ। ਸੂਬਾਦਾਰ ਤਗਈਰ ਕਰ ਕੱਢ ਛੁੱਟਾ, ਵੱਡਾ ਜੋਗੀ ਨੂੰ ਵਾਅਦਾ ਪਾ ਗਈਆਂ। ਸੂਬਾਦਾਰ ਜਿਹੜਾ ਸੀ, ਉਹਨੂੰ ਜਦੋਂ ਉਹਦੀ ਤਬਦੀਲੀ ਹੋਈ ਤੇ ਉਹ ਜਿਹੜੀ ਉਹਨੂੰ ਮੁਸੀਬਤ ਪੈਂਦੀ ਹੈ, ਉਸ ਤਰ੍ਹਾਂ ਦੀ ਮੁਸੀਬਤ ਹੀ ਜੋਗੀ ਨੂੰ ਉਹ ਪਾ ਗਈ। ਵਾਅਦਾ ਦਾ ਮਤਲਬ ਹੁੰਦੀ ਹੈ ਮੁਸੀਬਤ। ਘਰੋਂ ਕੱਢ ਅਰੂੜੀ ਤੇ ਸੁੱਟਿਓ ਨੇ, ਬਿਸ਼ਤੋਂ ਕੱਢ ਕੇ ਦੋਜ਼ਖੇ ਪਾ ਗਈਆਂ। ਉਹਨੂੰ ਚੰਗੇ ਭਲੇ ਘਰ ਦੇ ਵਿੱਚੋਂ ਕੱਢ ਕੇ ਅਰੂੜੀ ਤੇ ਉਹ ਹੁੰਦੀ ਹੈ ਨਾ, ਜਿੱਥੇ ਗੰਦ ਸੁੱਟਦੇ ਹੋ ਤੁਸੀਂ, ਸੁੱਟਿਓ ਨੇ ਬਿਸ਼ਤੋਂ ਕੱਢ ਕੇ ਦੋਜ਼ਖੇ ਪਾ ਗਈਆਂ, ਤੇ ਹੈਵਨ ਚੋਂ ਕੱਢ ਕੇ ਹੈਲ ਵਿੱਚ ਸੁੱਟ ਗਈਆਂ। ਜੋਗੀ ਮਸਤ ਹੈਰਾਨ ਹੋ ਦੰਗ ਰਿਹਾ, ਕੋਈ ਜਾਦੂ ਦਾ ਘੋਲ ਪਵਾ ਗਈਆਂ। ਤੇ ਜਿਹੜਾ ਜੋਗੀ ਆ, ਉਹ ਇੰਝ ਹੈਰਾਨ ਹੈ ਕਿ ਜਿਵੇਂ ਕਿਸੇ ਨੇ ਉੱਤੇ ਕੋਈ ਜਾਦੂ ਕਰਤਾ ਹੋਵੇ। ਅੱਗੇ ਠੂਠੇ ਨੂੰ ਝੂੜ ਦਾ ਖਫਾ ਹੁੰਦਾ, ਉੱਤੋਂ ਨਵਾਂ ਪਸਾਰ ਬਣਾ ਗਈਆਂ। ਪਹਿਲੇ ਤੋਂ ਸਿਰਫ ਆਪਣੇ ਉਹ ਪਿਆਲੇ ਨੂੰ ਟੁੱਟੇ ਠੂਠੇ ਨੂੰ ਹੀ ਝੂਰਦਾ ਸੀਗਾ, ਉਹਦਾ ਹੀ ਅਫਸੋਸ ਕਰਦਾ ਸੀ।
ਤੇ ਉਹਦੇ ਤੇ ਨਾਰਾਜ਼ ਹੁੰਦਾ ਸੀ ਤੇ ਹੁਣ ਤੇ ਉਹ ਖਲਾਰਾ ਹੀ ਨਵਾਂ ਪੈ ਗਿਆ। ਵਾਰਿਸ ਸ਼ਾਹ ਮੀਆਂ ਨਵਾਂ ਸ਼ਹਿਰ ਹੋਇਆ। ਸ਼ਹਿਰ ਦਾ ਮਤਲਬ ਹੈ ਜਾਦੂ। ਵਾਰਿਸ ਸ਼ਾਹ ਮੀਆਂ ਨਵਾਂ ਸ਼ਹਿਰ ਹੋਇਆ, ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ। ਇਹ ਨਵਾਂ ਜਾਦੂ ਹੋਇਆ ਕਿ ਜਿਹੜੀਆਂ ਪਰੀਆਂ ਨੇ ਉਹਨਾਂ ਨੇ ਉਹ ਫਰਿਸ਼ਤੇ ਨੂੰ ਚੰਬੜੀਆਂ ਨੇ। ਯਾਨੀ ਆਮ ਤੌਰ ਤੇ ਜਿੰਨ ਫਰਿਸ਼ਤਿਆਂ ਜਿਹੜੇ ਜਿੰਨ ਫਰਿਸ਼ਤੇ ਨੂੰ ਲਾ ਗਈਆਂ ਆਮ ਤੌਰ ਤੇ ਫਰਿਸ਼ਤੇ ਜਿਨ੍ਹਾਂ ਨੂੰ ਅੱਗੇ ਰੱਖਦੇ ਨੇ ਨਾ, ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ। ਤੇ ਆਮ ਤੌਰ ਤੇ ਜਿੰਨ ਪਰੀਆਂ ਤੇ ਆਸ਼ਿਕ ਹੁੰਦੇ ਨੇ, ਇੱਥੇ ਪਰੀਆਂ ਉਹਦੇ ਉੱਤੇ ਪੈ ਗਈਆਂ, ਉਲਟ ਹੋ ਗਿਆ। ਯਾਨੀ ਇਹ ਲਫ਼ਜ਼ ਸਰ ਜੀ ਜਾਦੂ ਹੋਏਗਾ ਕਿ ਅਜੂਬਾ ਹੋਏਗਾ? ਕਿਹੜਾ? ਆਹੀ ਜਿਹੜਾ ਸੀਗਾ ਸ਼ਹਿਰ ਸ਼ਹਿਰ ਜਾਦੂ ਜਾਦੂ ਕੇ ਅਜੂਬਾ? ਜਾਦੂ ਨਹੀਂ, ਜਾਦੂ। ਠੀਕ। ਜਿਹੜਾ ਜਾਦੂ ਦਾ ਇਲਮ ਹੈ ਉਹਨੂੰ ਕਹਿੰਦੇ ਵੀ ਇਲਮੇ ਸਹਿਰ ਹੈ। 453 ਹੀਰ ਚੁੱਪ ਬੈਠੀ ਅਸੀਂ ਕੁੱਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ। ਸਾਨੂੰ ਕੁੱਟ ਪੈਂਦੀ ਰਹੀ ਤੇ ਹੀਰ ਬਿਲਕੁਲ ਚੁੱਪ ਕਰਕੇ ਬੈਠੀ ਰਹੀ। ਤੇ ਸਾਡਾ ਡੋਰਿਆਂ ਦਾ ਮਤਲਬ ਹੈ ਜਿਹੜੇ ਬਹਿਰੇ ਹੁੰਦੇ ਨੇ, ਡੈਫ, ਉਹਨਾਂ ਨੂੰ ਡੋਰਾ ਕਿਹਾ ਜਾਂਦਾ। ਉਹ ਵੇਲੜਾ ਹੱਥ ਨਾ ਆਉਂਦਾ ਹੈ, ਲੋਕ ਦੇ ਰਹੇ ਲੱਖ ਢੰਡੋਰਿਆਂ ਦੇ। ਉਹ ਵੇਲਾ ਹੁਣ ਹੱਥ ਨਹੀਂ ਆਉਂਦਾ ਜਦੋਂ ਲੋਕੀ ਮੈਨੂੰ ਸਮਝਾਉਂਦੇ ਸਨ ਕਿ ਇਸ ਪਾਸੇ ਨਾ ਜਾਵੀਂ। ਇੱਕ ਰੰਨ ਗਈ ਦੂਆ ਵਣ ਗਿਆ। ਇੱਕ ਤੇ ਔਰਤ ਵੀ ਖੁੱਸੀ ਗਈ ਤੇ ਦੂਜੀ ਜ਼ਾਤ ਵੀ ਮੇਰੀ ਜਿਹੜੀ ਹੈ ਉਹ, ਵਣ ਦਾ ਮਤਲਬ ਹੈ ਜ਼ਾਤ, ਦੂਜੀ ਮੇਰੀ ਜਿਹੜੀ ਚੌਧਰ ਦੀ ਜ਼ਾਤ ਸੀ ਉਹ ਵੀ ਗਈ। ਲੋਕ ਸਾੜਦੇ ਨਾਲ ਨਹੋਰਿਆਂ ਦੇ, ਤੇ ਲੋਕੀ ਜਿਹੜੇ ਨੇ ਉਹ ਮੈਨੂੰ ਮਿਹਣਿਆਂ ਦੇ ਨਾਲ ਸਾੜਦੇ ਨੇ। ਨਿਉ ਰਾਚੀਆਂ ਤੇ ਰੰਨਾਂ ਡਾਢੀਆਂ ਦੇ, ਚੀਕੂ ਹੱਥ ਆਵਣ ਨਾਲ ਦੋਰੀਆਂ ਦੇ। ਨਿਉ ਰਾਚੀਆਂ ਤੇ, ਰਾਚੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਤੇ ਕੋਈ ਬਹੁਤ ਹੀ ਜ਼ਿਆਦਾ ਆਸ਼ਿਕ ਹੋਇਆ ਹੋਵੇ, ਤੇ ਉਹਨਾਂ ਉੱਤੇ ਤੇ ਜਿਹੜੀਆਂ ਜ਼ਬਰਦਸਤ ਔਰਤਾਂ ਹੁੰਦੀਆਂ ਨੇ ਉਹ ਉਹਨਾਂ ਉੱਤੇ ਜ਼ੋਰ ਨਾਲ ਕਬਜ਼ਾ ਨਹੀਂ ਕੀਤਾ ਜਾ ਸਕਦਾ। ਅਸਾਂ ਮੰਗਿਆ ਉਹਨਾਂ ਨਾਲ ਖੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜੀਆਂ ਦੇ। ਵਾਰਿਸ ਸ਼ਾਹ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੀਆਂ, ਸਾਥੀ ਜ਼ਰਾਂ ਤੇ ਕਮਜ਼ੋਰੀਆਂ ਦੇ। ਮਤਲਬ ਇਹ ਹੈ ਕਿ ਜਿਨ੍ਹਾਂ ਦੇ ਕੋਲ, ਹਾਂਜੀ, ਜਿਨ੍ਹਾਂ ਦੇ ਕੋਲ ਪੈਸੇ ਹੁੰਦੇ ਨੇ ਉਹਨਾਂ ਦੀਆਂ ਯਾਰੀਆਂ ਵੀ ਪੈਸਿਆਂ ਵਾਲੇ ਤਗੜਿਆਂ ਨਾਲ ਹੁੰਦੀਆਂ ਨੇ, ਤੇ ਜਿਹੜੇ ਮਾੜੇ ਹੁੰਦੇ ਨੇ ਉਹਨਾਂ ਦੀਆਂ ਮਾੜਿਆਂ ਨਾਲ ਹੀ ਹੁੰਦੀਆਂ ਨੇ। ਤੇ ਡਾਕਟਰ ਸਾਹਿਬ 2 ਲਾਈਨਾਂ ਪਿੱਛੇ ਮੈਂ ਇੱਕ ਕਰੈਕਸ਼ਨ ਕਰਵਾਉਣੀ ਸੀ ਆਪਣੇ ਕੋਲੋਂ। ਮੇਰੇ ਕੋਲ ਲਿਖਿਆ ਹੈ ਨਿਊ ਰਾਚੀਆਂ ਤੇ ਰੰਨਾ ਡਾਡੀਆਂ ਦੇ ਕਿ ਕੋ ਹੱਥ ਆਵਨ ਬਿਨਾ ਜ਼ੋਰੀਆਂ ਦੇ, ਕਿ ਬਗੈਰ ਤਾਕਤ ਦੇ ਹੱਥ ਨਹੀਂ ਆਉਂਦੇ। ਇਹ ਬਿਨਾ ਹੈ ਕਿ ਨਾਲ ਹੈ, ਕਿਉਂਕਿ ਮਤਲਬ ਬਦਲ ਜਾਂਦਾ ਹੈ। ਨਹੀਂ, ਬਿਨਾ ਜ਼ੋਰੀਆਂ ਦੇ। ਸਾਡੇ ਨਾਲ ਲਿਖਿਆ ਹੈ। ਨਹੀਂ, ਬਿਨਾ ਹੋਏਗਾ ਫਿਰ, ਬਿਨਾ ਇੱਥੇ ਦੀਪਾ ਜੀ ਉਹ ਸੈਂਸ ਨਹੀਂ ਬਣਦੀ ਨਾ ਅਗਰ ਨਾਲ ਹੋਵੇ। ਜਨਾਬ ਡਾਕਟਰ ਸਾਹਿਬ ਤੁਹਾਡੀ ਕਿਤਾਬ ਵਿੱਚ ਨਾਲ ਲਿਖਿਆ ਹੋਇਆ, ਨਾਲ ਫਿਰ ਨਾਲ ਹੋਣਾ। ਤੇ ਡਾਕਟਰ ਸਾਹਿਬ ਸੈਂਸ ਕੀ ਬਣਦੀ ਹੈ? ਨਾਲ ਤੇ ਬਿਨਾ ਤੇ ਆਪੋਜ਼ਿਟ ਨਹੀਂ ਹੋ ਜਾਏਗਾ? ਨਹੀਂ, ਨਾਲ ਜ਼ੋਰੀਆਂ ਦੇ, ਜ਼ੋਰ ਦੇ ਨਾਲ ਨਹੀਂ ਉਹਨਾਂ ਤੇ ਕਬਜ਼ਾ ਕੀਤਾ ਜਾ ਸਕਦਾ। ਫਿਰ ਬਿਨਾ ਨਹੀਂ ਠੀਕ, ਬਿਨਾ ਠੀਕ ਨਹੀਂ ਹੈਗਾ ਫਿਰ। ਹਾਂ, ਨਹੀਂ, ਕਿਉਂਕਿ ਜਦੋਂ ਮੈਂ ਟੈਕਸਟ ਕਰ ਰਿਹਾ ਸਾਂ ਉਦੋਂ ਤੋਂ ਮੈਂ ਕੰਪੇਅਰ ਕਰਕੇ ਕਰ ਰਿਹਾ ਸਾਂ ਨਾ। ਕਿਉਂਕਿ ਉਹ ਗੱਲ ਹੋ ਰਹੀ ਹੈ ਕਿਉਂ ਕਿ ਹੱਥ ਆਣ ਨਾਲ ਜ਼ੋਰੀਆਂ ਦੇ, ਤੇ ਉਹੀ ਮਤਲਬ ਬਣ ਗਿਆ। ਠੀਕ, ਕਰੈਕਸ਼ਨ। ਅੱਛਾ, ਧੂਆਂ ਅਗਲਾ 454 ਧੂਆਂ ਹੂੰਜਦਾ ਰੋ ਕੇ ਢਾ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਓ ਕਿਉਂ। ਧੂਆਂ ਹੂੰਜ ਕੇ, ਧੂਆਂ ਦਾ ਮਤਲਬ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਆਪਣਾ ਮਿਸਟ ਆ ਗਈ ਹੈ ਉਹਨੂੰ ਹਟਾ ਕੇ ਰੋ ਢਾਵਾਂ ਮਾਰਦਾ,
ਤੇ ਕਹਿੰਦਾ ਰੱਬਾ ਤੂੰ ਮੈਨੂੰ ਮੇਰਾ ਯਾਰ ਮੈਨੂੰ ਮਿਲਾ ਕੇ ਤੇ ਫੇਰ ਵੱਖਰਾ ਕਰ ਦਿੱਤਾ ਈ। ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾ ਕੇ ਫੇਰ ਮੁੜ ਬੋੜਿਓ ਕਿਉਂ। ਮੇਰਾ ਜਹਾਜ਼ ਜਿਹੜਾ ਉਹ ਕਿਨਾਰੇ ਤੇ ਆ ਕੇ ਲੱਗ ਗਿਆ ਸੀ ਤੇ ਤੂੰ ਉਹਨੂੰ ਮੋੜ ਕੇ, ਬੋੜਨ ਦਾ ਮਤਲਬ ਹੁੰਦਾ ਹੈ ਉਹਨੂੰ ਡੁਬੋ ਦੇਣਾ, ਤੂੰ ਫਿਰ ਉਹਨੂੰ ਡੁਬੋ ਦਿੱਤਾ, ਡਰਾਉਨ ਕਰ ਦਿੱਤਾ। ਕੋਈ ਅਸਾਂ ਥੀ ਵੱਡਾ ਗੁਨਾਹ ਹੋਇਆ, ਸਾਥ ਫਜ਼ਲ ਦਾ ਲੱਦ ਕੇ ਮੋੜਿਓ ਕਿਉਂ। ਕੋਈ ਮੈਂ ਵੱਡਾ ਗੁਨਾਹ ਕੀਤਾ ਸੀ ਕਿ ਤੂੰ ਆਪਣੀ ਰਹਿਮਤ ਜਾਂ ਆਪਣੀ ਬਲੈਸਿੰਗ ਲੈ ਕੇ ਤੇ ਉਹਨੂੰ ਉਲਟ ਕਰ ਦਿੱਤਾ। ਵਾਰਿਸ ਸ਼ਾਹ ਇਬਾਦਤਾਂ ਛੱਡ ਕੇ ਤੇ ਦਿਲ ਨਾਲ ਸ਼ੈਤਾਨ ਦੇ ਜੋੜਿਓ ਕਿਉਂ। ਮਤਲਬ ਇਹ ਵਾਰਿਸ ਸ਼ਾਹ ਦੀ ਆਪਣੀ ਕਮੈਂਟ ਹੈਗੀ ਉਹਦੇ ਤੇ। ਅੱਛਾ ਡਾਕਟਰ ਸਾਹਿਬ, ਇੱਕ ਬੰਦ ਹੈ ਸਾਡੇ ਲਿਖਿਆ ਹੈ, ਪਤਾ ਨਹੀਂ ਤੁਹਾਡੇ ਵੀ ਆਈ ਕਿ ਨਹੀਂ, ਉਹ ਹੈਗਾ ਕਿ ਘਰੋਂ ਕੱਢਿਆ ਅਕਲ ਸ਼ਾਊਰ ਗਿਆ, ਆਦਮ ਜੰਨਤੋਂ ਕੱਢ ਹੈਰਾਨ ਕੀਤਾ। ਇਹ ਪੂਰੇ ਦਾ ਪੂਰਾ ਬੰਦ ਹੈ, 4 ਲਾਈਨਾਂ ਦਾ। ਨਹੀਂ ਇਹ ਨਹੀਂ ਹੈਗਾ ਬੰਦ, ਇਹ ਵਾਰਿਸ ਸ਼ਾਹ ਦਾ ਬੰਦ ਨਹੀਂ ਹੈਗਾ। ਠੀਕ ਹੈ। ਅਗਲਾ ਜੀ, ਮੈਨੂੰ ਰੱਬ ਬਾਝੋਂ ਨਹੀਂ ਤਾਂ ਕਾਈ, ਸਭ ਡੰਡੀਆਂ ਗਵਾਂ ਨੇ ਮੱਲੀਆਂ ਨੇ। ਰਾਂਝਾ ਕਹਿੰਦਾ ਕਿ ਮੈਨੂੰ ਰੱਬ ਤੋਂ ਬਗੈਰ ਕਿਸੇ ਦੀ ਕੋਈ ਹੁਣ ਖਾਸ਼ ਨਹੀਂ ਹੈਗੀ, ਤੇ ਡੰਡੀਆਂ ਹੁੰਦੀਆਂ ਨੇ ਛੋਟੇ ਰਸਤੇ, ਜਿਹੜੇ ਖੇਤਾਂ ਦੇ ਵਿੱਚੋਂ ਦੀ ਰਸਤੇ ਬਣੇ ਹੁੰਦੇ ਨਾ, ਉਹਨਾਂ ਨੂੰ ਡੰਡੀਆਂ ਕਹਿੰਦੇ ਨੇ। ਪਗਡੰਡੀ ਜਿਹਨੂੰ ਕਹਿੰਦੇ ਆ, ਜਿਹਨੂੰ ਤੁਸੀਂ ਉਰਦੂ 'ਚ ਪਗਡੰਡੀ ਕਹਿੰਦੇ ਹੋ, ਉਹਨੂੰ ਪੰਜਾਬੀ 'ਚ ਡੰਡੀ ਕਹਿੰਦੇ ਨੇ। ਸਭ ਡੰਡੀਆਂ ਗਵਾਂ ਨੇ ਮੱਲੀਆਂ ਨੇ, ਜਿੰਨੀਆਂ ਵੀ ਮਤਲਬ ਰਸਤੇ ਨੇ ਉਹ ਸਾਰੇ ਗਵਾਂ ਨੇ ਮੱਲੇ ਨੇ। ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀ ਚੱਲੀਆਂ ਨੇ। ਸਾਰੇ ਦੇਸ਼ ਤੇ ਮੁਲਕ ਦੇ ਨਾਲ ਮੇਰੀ ਜਿਹੜੀ ਏਕਤਾ ਸੀ ਉਹ ਮੁੱਕ ਗਈ, ਹੁਣ ਮੇਰੀ ਕਿਸਮਤ ਜੰਗਲਾਂ ਵੱਲ ਲਿਜਾਏਗੀ। ਜਿੱਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ, ਬਗਿਆੜ ਘੱਤਣ ਨਿਤ ਜੱਲੀਆਂ ਨੇ। ਜਿੱਥੇ ਸ਼ੇਰ ਜਿਹੜੇ ਨੇ ਉਹ ਬੁੱਕਦੇ ਨੇ, ਨਾਗ ਫੂਕਦੇ ਨੇ, ਤੇ ਬਗਿਆੜ ਉੱਥੇ ਡਾਂਸ ਕਰਦੇ ਫਿਰਦੇ ਨੇ। ਜੱਲੀਆਂ ਪਾਉਣਾ ਹੁੰਦਾ ਹੈ ਡਾਂਸ ਕਰਨਾ। ਚਿੱਲਾ ਕੱਟ ਕੇ ਪੜਾਂ ਕਲਾਮ ਡਾਢੀ, ਭੀੜਾਂ ਵੱਜੀਆਂ ਆਣ ਅਵਲੀਆਂ ਨੇ। ਮੈਂ ਹੁਣ ਚਿੱਲਾ ਪੜ੍ਹ ਕੇ ਐਸਾ ਕਲਾਮ ਪੜਾਂ ਜਿਹਦੇ ਨਾਲ ਇਹ ਜਿਹੜੀਆਂ ਅਵਲੀਆਂ ਦਾ ਮਤਲਬ ਹੈ ਬਹੁਤ ਹੀ ਨਵੀਆਂ ਯੂਨੀਕ ਜਿਹੜੀਆਂ ਮੈਨੂੰ ਮੁਸੀਬਤਾਂ ਪਈਆਂ ਨੇ, ਭੀੜਾਂ ਦਾ ਮਤਲਬ ਮੁਸੀਬਤਾਂ ਪਈਆਂ ਨੇ, ਉਹ ਦੂਰ ਹੋਣ। ਕੀਤੀਆਂ ਮਿਹਨਤਾਂ ਵਾਰਸਾ ਦੁੱਖ ਝਾਕੇ, ਰਾਤਾਂ ਜਾਂਦੀਆਂ ਨਹੀਂ ਨਫਲੀਆਂ ਨੇ। ਵਾਰਸਾ ਜੇ ਤੁਸੀਂ ਰਾਤ ਜਾਗ ਕੇ ਤੇ ਮਿਹਨਤ ਕੀਤੀ ਹੋਵੇ ਤੇ ਬਗੈਰ ਉਹ ਕਿਸੇ ਫਲ ਦਿੱਤੇ ਦੇ ਨਹੀਂ ਨਾ ਚਲੀ ਜਾਂਦੀ। 456 सॉरी, नफलियां ना मतलब क्या है? नफलियां कटना, यानी फल ਦਾ ਆਪੋਜ਼ਿਟ ਹੋ ਗਿਆ ਨਾ। फल ਦਾ opposite। अच्छा अगला जी, अच्छा ये हुण जिहड़ा ना ਇਹ ਬੰਦ ਜਿਹੜਾ ਹੁਣ ਮੈਂ ਪੜ੍ਹਨ ਲੱਗਾ ਨਾ, ਇੱਥੋਂ ਕਹਾਣੀ ਨੇ ਬਿਲਕੁਲ ਦੂਜਾ ਟਰਨ ਲੈ ਲੈਣਾ ਹੈ। ਹੁਣ ਤੱਕ ਰਾਂਝਾ ਜਿਹੜਾ ਹੈ ਉਹ ਜੋਗੀ ਵੀ ਬਣ ਗਿਆ, ਸਾਰਾ ਕੁਝ ਬਣ ਗਿਆ, ਲੇਕਿਨ ਉਹ ਦੁਨੀਆਦਾਰੀ ਦੇ ਹੀ ਜਿਹੜੇ ਜ਼ਰੀਏ ਸੀ ਉਹਨਾਂ ਨੂੰ ਵਰਤ ਰਿਹਾ ਸੀ। ਮਿਸਾਲ ਦੇ ਤੌਰ ਤੇ ਉਹ ਮੱਝਾਂ ਚਾਰ ਰਿਹਾ ਹੈ ਤੇ ਉਹਨੂੰ ਉਮੀਦ ਹੈ ਕਿ ਮੱਝਾਂ ਚਾਰਨ ਦੇ ਬਦਲੇ 'ਚ ਮੈਨੂੰ ਹੀਰ ਮਿਲ ਜਾਏਗੀ, ਠੀਕ ਹੈ ਨਾ। ਤੇ ਉਹ ਵੀ ਇੱਕ ਸੋਸ਼ਲ ਪ੍ਰੋਸੈਸ ਹੈ। ਤੇ ਹੁਣ ਉਹ ਜਦੋਂ ਸਹਿਤੀ ਤੇ ਉਹਦੇ ਨਾਲ ਲੜਾਈਆਂ ਲੜ ਰਿਹਾ ਹੈ ਤੇ ਕਰ ਰਿਹਾ ਹੈ, ਤੇ ਉਦੋਂ ਵੀ ਉਹਨੂੰ ਸਮਝ ਨਹੀਂ ਆਉਂਦੀ ਕਿ ਮਤਲਬ ਮੈਂ ਇਸ ਸਮਾਜ ਦੇ ਵਿੱਚ ਸਿਰਫ ਆਪਣੇ ਜ਼ੋਰ ਨਾਲ, ਆਪਣੀ ਮਿਹਨਤ ਨਾਲ ਜਿੱਤ ਨਹੀਂ ਸਕਦਾ। ਇਹ ਅਜੇ ਤੱਕ ਉਹਨੂੰ ਹੁਣ ਇੱਥੋਂ ਇਸ ਬੰਦ ਤੋਂ ਜਿਹੜੀ ਹੈ ਨਾ ਉਹ
ਕਹਾਣੀ ਦਾ ਜਿਹੜੀ ਡਾਇਰੈਕਸ਼ਨ ਹੈ ਉਹ ਬਦਲ ਜਾਏਗੀ। ਮਤਲਬ ਇਹ ਹੈ ਕਿ ਦੂਜੇ ਮਾਇਨਿਆਂ ਵਿੱਚ ਇਹ ਮੈਂ ਗੱਲ ਕਹਿ ਰਿਹਾ ਕਿ ਹੁਣ ਤੱਕ ਰਾਂਝਾ ਜਿਹੜਾ ਹੈ ਨਾ ਉਹ ਅੰਦਰੋਂ ਜੋਗੀ ਨਹੀਂ ਸੀ ਹੋਇਆ, ਅਜੇ ਉਹਦੇ ਅੰਦਰ ਕੱਚ ਸੀਗਾ। Sorry, Dr. Manzoor, can I just say something that I just noticed? You know, whenever at the end of the bund it says Varsha, but at this point you said there's a twist now in the next bund, and the fact that it says Kitiya Menata Varsa, is there like is that to say that there's going to be a twist next? I don't know. I'm making a connection. Yes. ਕਿ ਹੁਣ ਇੱਕ ਨਵਾਂ ਬਾਬ, ਹੁਣ ਇੱਕ ਨਵਾਂ ਚੈਪਟਰ ਖੁੱਲਣ ਵਾਲਾ। ਅੱਛਾ, ਹੁਣ ਤੱਕ ਜਿਹੜਾ ਹੈ ਨਾ ਜਿਹੜੀ ਰਾਂਝੇ ਦੀ ਡੁਐਲਿਟੀ ਹੈ ਨਾ ਉਹ ਚੱਲ ਰਹੀ ਹੈ ਨਾਲ ਨਾਲ। ਮਤਲਬ ਇਹ ਹੈ ਕਿ ਉਹ ਜੋਗੀ ਬਣ ਕੇ ਫਿਰ ਰਿਹਾ ਹੈ, ਜੋਗੀ ਪ੍ਰਿਟੈਂਡ ਕਰ ਰਿਹਾ ਹੈ, ਪਰ ਕਰ ਪ੍ਰਿਟੈਂਡ ਹੀ ਰਿਹਾ ਹੈ। ਅਜੇ ਉਹਦੇ ਅੰਦਰ ਜੋਗੀਆਂ ਵਾਲੀ ਤਾਕਤ ਨਹੀਂ ਆਈ, ਜੋ ਵੀ ਜੋਗੀਆਂ ਦੀ ਤਾਕਤ ਹੁੰਦੀ ਹੈ। ਹੁਣ ਪਹਿਲੀ ਵਾਰੀ ਜਦੋਂ ਸਾਰੇ ਚਾਇਸਸ ਜਿਹੜੇ ਨੇ ਉਹ ਮੁੱਕ ਗਏ ਨੇ, ਜਿੰਨੇ ਵੀ ਸੋਸ਼ਲ ਡਿਸਕੋਰਸਸ ਨੇ ਉਹ ਖਤਮ ਹੋ ਗਏ ਨੇ, ਹੁਣ ਕੋਈ ਬਾਕੀ ਰਸਤਾ ਬਾਕੀ ਨਹੀਂ ਰਿਹਾ। ਤੇ ਹੁਣ ਇੱਥੋਂ ਅੱਗੇ ਜਿਹੜਾ ਹੈ ਉਹ ਵਾਰਿਸ ਸ਼ਾਹ ਜਿਹੜਾ ਹੈ ਉਹ ਵੀ ਬਾਕੀ ਹੀ ਲਿਖਣ ਵਾਲਿਆਂ ਦੀ ਤਰ੍ਹਾਂ ਤਕਰੀਬਨ ਸੁਪਰਨੈਚੁਰਲ ਜਿਹੜੀ ਤਾਕਤ ਹੈ ਜੋਗੀਆਂ ਦੀ ਜਾਂ ਉਹਨਾਂ ਕੋਲੋਂ ਕੰਮ ਲਏਗਾ, ਜਿਹੜਾ ਕਿ ਹੁਣ ਤੱਕ ਉਹਨੇ ਨਹੀਂ ਸੀ ਲਿਆ ਜ਼ਿਆਦਾ, ਸਿਵਾਏ ਮੁਰਾਦ ਬਲੋਚ ਦੇ। ਤੇ ਮੁਰਾਦ ਬਲੋਚ ਦਾ ਵੀ ਹੋ ਸਕਦਾ ਕਿ ਉਹਨੂੰ ਕਿਸੇ ਨੇ ਦੱਸਿਆ ਹੋਵੇ, ਲੇਕਿਨ ਇਹ ਹੈ ਕਿ ਅਜੇ ਤੱਕ ਉਹਨੇ ਅਜੇ ਕੋਈ ਜੋਗ ਦੀ ਕਰਾਮਾਤ ਨਹੀਂ ਸੀ ਵਿਖਾਈ ਸਾਰੀ ਕਹਾਣੀ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਪੜ੍ਹੋਗੇ ਨਾ ਆਪਣਾ ਦਮੋਦਰ ਦਾਸ ਨੂੰ, ਤੇ ਉਹਦੇ ਉੱਤੇ ਤੇ ਪੈਰ ਦੇ ਉੱਤੇ ਜਿਹੜਾ ਉਹ ਮਿਰਕਲ ਹੋਏਗਾ, ਤੁਹਾਨੂੰ ਦੱਸੇਗਾ ਹਰ ਥਾਂ ਤੇ ਮਿਰਕਲ ਦੇ ਜ਼ਰੀਏ ਅੱਗੇ ਕਹਾਣੀ ਵਧੇਗੀ। ਵਾਰਿਸ ਸ਼ਾਹ ਦੀ ਜਿਹੜੀ ਹੁਣ ਤੱਕ ਦੀ ਕਹਾਣੀ ਹੈ ਉਹਦੇ ਵਿੱਚ ਕੋਈ ਮਿਰਕਲ ਦੇ ਨਾਲ ਚੀਜ਼ ਜਿਹੜੀ ਹੈ ਉਹ ਤਬਦੀਲ ਨਹੀਂ ਹੋਈ। ਜੋ ਸੁਸਾਇਟੀ ਦੇ ਵਿੱਚ ਹੋਣਾ ਸੀ ਉਹ ਕੁਛ ਹੀ ਹੋਇਆ। ਮਤਲਬ ਉਹ ਮੱਝਾਂ ਚਾਰਦਾ ਰਿਹਾ, ਮੱਝਾਂ ਚਾਰਨ ਵਾਲੇ ਨੂੰ ਕੋਈ ਸਰਦਾਰ ਜਿਹੜਾ ਹੈ ਉਹ ਆਪਣੀ ਧੀ ਦਾ ਸਾਕ ਨਹੀਂ ਦਿੰਦਾ, ਉਹਨਾਂ ਨਹੀਂ ਦਿੱਤਾ। ਉਹਨਾਂ ਨੇ ਆਪਣੇ ਜਿਹੜੇ ਜੋੜ ਦੇ ਲੋਕ ਸਨ ਉਹਨਾਂ ਦੇ ਵਿੱਚ ਆਪਣੀ ਕੁੜੀ ਵਿਆਹ ਦਿੱਤੀ, ਉਹ ਕੁੜੀ ਵਿਆਹ ਕੇ ਚਲੀ ਗਈ। ਇਹ ਸਾਰਾ ਕੁਛ ਜਿਹੜਾ ਸੀ ਇਹ ਸੋਸ਼ਲ ਡਿਸਕੋਰਸ ਦਾ ਹਿੱਸਾ ਸੀ। ਉਹ ਜਿਹਨੂੰ ਉਹਨੇ ਕਿਹਾ ਸੀ ਨਾ, ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ। ਜਿਹੜੀ ਰਜ਼ਾ ਹੈ, ਰਜ਼ਾ ਤੇ ਸੁਸਾਇਟੀ ਦਾ ਬਣਿਆ ਹੋਇਆ ਡਿਸਕੋਰਸ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ। ਇਹੋ ਹੀ ਅਸਲ ਦੇ ਵਿੱਚ ਇਹੋ ਹੀ ਤਕਦੀਰ ਵੀ ਹੈ, ਜਿਹਨੂੰ ਅਸੀਂ ਤਕਦੀਰ ਕਹਿੰਦੇ ਆ ਨਾ, ਅਸੀਂ ਤੁਹਾਨੂੰ ਸੁਪਰ ਨੈਚੁਰਲ ਮੈਨੇ ਦੇ ਦਿੰਦੇ ਆ ਨਾ ਤਕਦੀਰ ਨੂੰ। ਲੇਕਿਨ ਇਹ ਹੈ ਕਿ ਤਕਦੀਰ ਦਾ ਮਤਲਬ ਤੇ ਇੱਕ ਬੇਸਿਕਲੀ ਇੱਕ ਤਰ੍ਹਾਂ ਨਾਲ ਪ੍ਰੀ ਡਿਟਰਮਨਡ ਡਿਸਕੋਰਸ ਹੈਗਾ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਅਛੂਤ ਹੋ ਤੇ ਤੁਸੀਂ ਅਛੂਤ ਦੇ ਘਰ ਜੰਮੇ ਹੋ ਤੇ ਇਹ ਪ੍ਰੀ ਡਿਟਰਮਨਡ ਹੋਇਆ ਹੈ ਨਾ, ਤੁਹਾਡੇ ਜੰਮਣ ਤੋਂ ਪਹਿਲੇ ਹੀ ਇਹ ਤੈਅ ਹੋ ਗਿਆ ਸੀ ਕਿ ਤੁਸੀਂ ਅਛੂਤ ਹੋਣਾ ਹੈ। But Dr. Manzoor, can we say at this point that Ranja has been questioning everything? Is that why he's been carrying this duality? Can we say that? ਉਹਨੂੰ ਜਿਹੜਾ ਵਾਰਿਸ ਸ਼ਾਹ ਦਾ ਜਿਹੜਾ ਮਕਸਦ ਲਿਖਤ ਦਾ ਸੀਗਾ, ਉਹ ਇੱਕ ਬਹੁਤ ਵੱਡਾ ਲਿਖਤ ਦਾ ਜਿਹੜਾ ਉਹਦਾ ਸੀ ਗੋਲ, ਉਹ ਇਹ ਸੀਗਾ ਕਿ
ਬੰਦੇ ਦੀ ਐਮੈਂਸੀਪੇਸ਼ਨ ਕਿਸ ਤਰੀਕੇ ਦੀ ਲੜਾਈ ਦੇ ਨਾਲ ਹੋ ਸਕਦੀ ਹੈ। ਚੁਨਾਚੇ ਵਾਰਿਸ ਸ਼ਾਹ ਨੇ ਆਪਣੇ ਰਾਂਝੇ ਨੂੰ ਤਕਰੀਬਨ ਹਰ ਇੰਸਟੀਟਿਊਸ਼ਨ ਦੇ ਨਾਲ ਲੜਾਇਆ। ਪਹਿਲੇ ਉਹਨੇ ਆਪਣਾ ਪ੍ਰਾਪਰਟੀ ਦੇ ਇੰਸਟੀਟਿਊਸ਼ਨ ਤੇ ਲੜਾਇਆ, ਫਿਰ ਮੁੱਲਾਂ ਦੇ ਨਾਲ ਲੜਾਇਆ, ਫਿਰ ਉਹਨੇ ਆਪਣਾ ਉਹਦੇ ਨਾਲ ਮਲਾਹ ਦੇ ਨਾਲ ਲੜਾਇਆ, ਫਿਰ ਕਾਜ਼ੀ ਦੇ ਨਾਲ ਲੜਾਇਆ। ਤੁਸੀਂ ਦੇਖੋ ਕਿ ਉਹ ਹਰ ਜਗ੍ਹਾ ਤੇ ਜਿਹੜਾ ਐਮੈਂਸੀਪੇਸ਼ਨ ਦੀ ਫਿਲਾਸਫੀ ਹੈ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਪੁਰਾਣੀ ਜਿਹੜੀ ਟ੍ਰੈਡੀਸ਼ਨ ਚਲੀ ਆ ਰਹੀ ਹੈ ਉਹਨੂੰ ਰੱਦ ਕਰਦਿਆਂ ਹੋਇਆਂ, ਤੇ ਉਹਨੇ ਜਿਹੜੇ ਸਾਰੇ ਇੰਸਟੀਟਿਊਸ਼ਨ ਸਨ ਸੁਸਾਇਟੀ ਦੇ, ਇੱਕ ਗੱਲ ਯਾਦ ਰੱਖੋ ਕਿ ਸੁਸਾਇਟੀ ਦੇ ਜਿਹੜੇ ਬੇਸਿਕ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਵੀ ਵਾਰਿਸ ਸ਼ਾਹ ਦੇ ਜ਼ਮਾਨੇ 'ਚ ਕੋਈ ਐਵੇਂ ਗੱਲ ਨਹੀਂ ਸੀ ਹੈਗੀ ਕਿ ਸੁਸਾਇਟੀ ਦੇ ਬੇਸਿਕ ਇੰਸਟੀਟਿਊਸ਼ਨ ਹੈ ਕੀ ਨੇ। ਮਿਸਾਲ ਦੇ ਤੌਰ ਉੱਤੇ ਰਿਲੀਜਨ ਪ੍ਰਾਪਰਟੀ ਹੈ, ਸਭ ਤੋਂ ਪਹਿਲੇ ਪ੍ਰਾਪਰਟੀ ਦਾ ਇੰਸਟੀਟਿਊਸ਼ਨ ਸਭ ਤੋਂ ਜ਼ਿਆਦਾ ਮਜ਼ਬੂਤ ਹੈ। ਉਸ ਤੋਂ ਬਾਅਦ ਰਿਲੀਜਨ ਦਾ ਇੰਸਟੀਟਿਊਸ਼ਨ ਬਹੁਤ ਮਜ਼ਬੂਤ ਹੈ, ਸੋ ਐਂਡ ਸੋ ਔਨ। ਤੇ ਉਹਨੇ ਉਹਦਾ ਬਹੁਤ ਸਾਰੀਆਂ ਡਿਟੇਲਸ ਦੇ ਵਿੱਚ ਵਾਰਿਸ ਸ਼ਾਹ ਇਸ ਲਈ ਕਹਾਣੀ ਦੀਆਂ ਡਿਟੇਲਸ ਦੇ ਵਿੱਚ ਨਹੀਂ ਜਾਂਦਾ ਕਿਉਂਕਿ ਉਹਦਾ ਮਕਸਦ ਕਹਾਣੀ ਦੀ ਡਿਟੇਲ ਬਿਆਨ ਕਰਨਾ ਨਹੀਂ ਹੈ। ਉਹਦਾ ਮੁੱਢਲਾ ਮਕਸਦ ਜਿਹੜਾ ਹੈਗਾ ਉਹ ਡਿਬੇਟ ਕਰਨਾ ਹੈ ਐਗਜ਼ਿਸਟਿੰਗ ਇੰਸਟੀਟਿਊਸ਼ਨਸ ਦੇ ਨਾਲ। ਚਨਾਚੇ ਉਹ ਥੋੜੀ ਜਿਹੀ ਕਹਾਣੀ ਚਲਾ ਕੇ ਫਿਰ ਦੁਬਾਰਾ ਉਸ ਡਾਇਲਾਗ ਦੇ ਉੱਤੇ ਆ ਜਾਂਦਾ ਹੈ। ਤੇ ਇੱਥੋਂ ਹੁਣ ਇਹ ਜਿਸ ਬੰਦ ਤੋਂ ਅਸੀਂ ਹੁਣ ਸ਼ੁਰੂ ਕਰਨ ਲੱਗੇ ਹਾਂ, ਇੱਥੋਂ ਅੱਗੇ ਜਿਹੜਾ ਹੈ ਉਹ ਹੁਣ ਜਿਹੜੀ ਸੂਰਤ ਹੈ ਉਹ ਬਦਲ ਜਾਣੀ ਹੈ। ਕਿਉਂਕਿ ਹੁਣ ਜਿੰਨੇ ਵੀ ਸੁਸਾਇਟੀ ਦੇ ਅੰਦਰ ਰਹਿ ਕੇ ਜਾਂ ਸੁਸਾਇਟੀ ਦੇ ਥਰੂ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਸਕਦੀਆਂ ਸਨ ਐਮੈਂਸੀਪੇਸ਼ਨ ਦੀਆਂ, ਉਹ ਵਾਰਿਸ ਸ਼ਾਹ ਕਰਵਾ ਚੁੱਕਿਆ ਔਰ ਉਹਨਾਂ ਚੋਂ ਕੋਈ ਵੀ ਕਾਮਯਾਬ ਨਹੀਂ ਹੋਈ। ਲਿਹਾਜ਼ਾ ਇੱਥੋਂ ਹੁਣ ਕਹਾਣੀ ਦਾ ਜਿਹੜਾ ਰੁਖ ਹੈ ਉਹਨੇ ਬਦਲਣਾ ਹੈ ਔਰ ਤੁਸੀਂ ਵੇਖੋਗੇ ਕਿਵੇਂ ਹੌਲੀ ਹੌਲੀ ਬਦਲਦਾ ਹੈ। ਰੋਂਦਾ ਕਾਸ ਨੂੰ ਦੇਰ ਬੈਰ ਬਤਾਲਿਆ ਵੇ, ਪੰਜਾਂ ਪੀਰਾਂ ਦਾ ਤੁਧ ਮਲਾਪ ਮੀਆਂ। ਬੈਰ ਬਤਾਲਾ ਜਿਹੜੇ ਐਵੇਂ ਇੱਧਰ ਉੱਧਰ ਦੀਆਂ ਝੂਠੀਆਂ ਸੱਚੀਆਂ ਗੱਲਾਂ ਕਰਦਾ ਹੋਵੇ। ਤੂੰ ਰੋ ਕਾਹਦੇ ਤੂੰ ਰੋ ਕਿਉਂ ਰਿਹਾ? ਪੰਜਾਂ ਪੀਰਾਂ ਦਾ ਤੁਧ ਮਲਾਪ ਮੀਆਂ, ਤੇਰਾ ਤੇ ਪੰਜਾਂ ਪੀਰਾਂ ਦੇ ਨਾਲ ਮਿਲਾਪ ਹੋਇਆ ਹੈ। ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁੱਖ ਤਾਪ ਮੀਆਂ। ਤੂੰ ਜ਼ੋਰ ਲਾ ਕੇ ਪੀਰਾਂ ਨੂੰ ਲਲਕਾਰ, ਉਹਨਾਂ ਨੂੰ ਸੱਦ ਤਾਂ ਕਿ ਤੇਰਾ ਬੁਖਾਰ ਜਿਹੜਾ ਹੈ, ਤੇਰਾ ਦੁੱਖ ਜਿਹੜਾ ਹੈ ਉਹ ਲੱਥੇ। ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦੇ ਉਹਨਾਂ ਦਾ ਜਾਪ ਮੀਆਂ। ਜਿਹਨਾਂ ਪੀਰਾਂ ਦੀ ਤੇਰੇ ਪਿੱਛੇ ਤਾਕਤਾਂ ਨੇ ਉਹਨਾਂ ਦਾ ਹੀ ਜਾਪ ਕਰ ਦਿਨ ਰਾਤ। ਹੋਰ ਹੁਣ ਬਾਕੀ ਕੰਮ ਛੱਡ ਦੇ। ਜ਼ੋਰ ਆਪਣਾ ਫਕਰ ਨੂੰ ਯਾਦ ਆਇਆ, ਬਾ ਨਾਥ ਮੇਰਾ ਗੁਰੂ ਬਾਪ ਮੀਆਂ। ਹੁਣ ਉਹਨੂੰ ਪਹਿਲੀ ਵਾਰੀ ਆਪਣੀ ਜਿਹੜੀ ਤਾਕਤ ਹੈ ਅੰਦਰ ਦੀ, ਫਕੀਰੀ ਦੀ ਜਿਹੜੀ ਤਾਕਤ ਹੈ ਉਹਦਾ ਅਹਿਸਾਸ ਹੋਇਆ ਹੈ। ਜ਼ੋਰ ਆਪਣਾ ਫਕਰ ਨੂੰ ਯਾਦ ਆਇਆ, ਹੁਣ ਉਹਨੂੰ ਪਹਿਲੀ ਵਾਰੀ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ, ਕਿ ਮੇਰਾ ਤੇ ਮਾਂ ਪਿਓ ਜਿਹੜਾ ਹੈ ਉਹ ਬਾਲਨਾਥ ਹੈ। ਅਸਲ ਤੇ ਮੇਰੀ ਤਾਕਤ ਉਹ ਹੈਗੀ ਹੈ। ਵਾਰਿਸ ਸ਼ਾਹ ਭੁੱਖਾ ਬੂਹੇ ਰੋਏ ਬੈਠਾ, ਦੇ ਇਹਨਾਂ ਨੂੰ ਵੱਡਾ ਸਰਾਪ ਮੀਆਂ। ਤੇ ਉਹ ਉਹਨਾਂ ਦੇ ਬੂਹੇ ਤੇ ਬਹਿ ਕੇ ਉਹਨਾਂ ਨੂੰ ਬਦਦੁਆਵਾਂ ਦੇ ਰਿਹਾ।
ਸੋ ਇਹ ਹੁਣ ਇੱਥੋਂ ਜਿਹੜੀ ਕਹਾਣੀ ਹੈ ਇਹਨੇ ਹੁਣ ਜਿਹੜੀ ਹੈ ਉਹ ਟਰਨ ਲੈਣੀ ਹੈ। ਔਰ ਜਿਹੜੀ ਤੁਸੀਂ ਜਿਹੜੀ ਸਿਆਤੀ ਦਾ ਤੇ ਜਿਹੜਾ ਰਾਂਝੇ ਦਾ ਜਿਹੜਾ ਇੰਨਾ ਲੰਮਾ ਕਨਫਲਿਕਟ ਤੁਸੀਂ ਦੇਖ ਕੇ ਆਏ ਹੋ, ਉਹਨਾਂ ਦੀ ਹੁਣ ਕਿਵੇਂ ਰੀਕਨਸੀਲੀਏਸ਼ਨ ਹੋਣੀ ਹੈ ਔਰ ਕਿਉਂ ਹੋਣੀ ਹੈ, ਇਹ ਹੁਣ ਅੱਗੇ ਅਸੀਂ ਪੜਾਂਗੇ। ਲਓ ਜੀ, ਅੱਜ ਦੇ ਜਿਹੜੇ ਬੰਦ ਨੇ ਇਹ ਪੜ੍ਹ ਲਓ। मैं 249 दो वट लंगोटड़े ले मोले कारे वेख ले मुंडियां मोहनियां दे निकल झट कीता रावले ते पासे बन्ने ने नार पोनियां दे जट मार मधानियां फै सुटिया बन्निया नाल फै सुटिया जट मार मधानियां सुटिया सिर भन्निया नाल भूमियां दे दो कटक हुसैन खान नाल लड़िया जिवें अबू सलाम दे विच ਚੂਣੀਆਂ ਦੇ चूनियां दे जी जी शहर चूनियां रख के ਬੀਬਾ ਜੀ ਚੂਣੀਆਂ ਅਜੇ ਵੀ ਇੱਕ ਸ਼ਹਿਰ ਹੈਗਾ ਪਾਕਿਸਤਾਨ ਚ। ਅੱਛਾ ਜੀ। ਚੂਣੀਆਂ ਅਜੇ ਵੀ ਇੱਕ ਕਸਬਾ ਹੈਗਾ ਪਾਕਿਸਤਾਨ ਦਾ। ਵਾਹ। ਅੱਛਾ ਜੀ, ਅਗਲਾ ਕੌਣ ਕਿੰਨੇ पढ़ना? मैं पढ़नी है जी। पढ़ो जी। रांझा खा के मार फिर गर्म होया, मारो मारिया भूत फितूर देनी, वेक परी दे नाल खम मारिया ई ऐस फरिश्ते बैत मामूर देनी, कमर बन के पीर नू याद कीता, लाई थापना मलक हजूर देनी, डेरा बख्शी दा मार के लुट दिता, पाई फता पठान कसूर देने, जदों नाल टिकोर दे गर्म होया, दिता दुखड़ा घाव नासूर देने, वारिस शाह जां अंदरों गर्म होया, लाटा कडियां ताओ तनूर देने। वाह, ठीक है, वेरी गुड। चलो जी अगे। मैं पढ़ दिनी है जी। दोवें मार सवारियां रावले ने 5-7 फौड़ियां लाइयां सू, गल्लां पुट के चोलियां करे लीरां, हिक्कां भन के लाल कराइयां सू, नाड़े तोड़ झंजोड़ के पकड़ गुत्तों, दोवें वेड़े दे विच पवाइयां सू, खो चूंडियां गल्लां ते मार हुजां, दो दो धौण ते मुंड टकाइयां सू, जिहा रिछ कलंदरां कोड़ पाउंदा, सोटे चुतड़ी ते नचाइयां सू, गिट्टे लक टकोर के पकड़ तगों, दोवें बांदरी वांग टपाइयां सू, जोगी वास्ते रब दे लड़े नहीं, हीर अंदरों आख छुड़ाइयां सू। हाँ जी, मैं आगे करदा जी। जी। ਉਹਨਾਂ ਛੁੱਟ ਦੀਆਂ ਹਾਲ ਪੁਕਾਰ ਕੀਤੀ, 5-7 ਮੁਸ਼ਟੰਡੀਆਂ ਆ ਗਈਆਂ, ਵਾਂਗ ਕਾਬਲੇ ਕੁੱਤਿਆਂ ਗਿਰਦ ਹੋਈਆਂ, 2-2 ਅਲੀ ਉਲ ਹਿਸਾਬ ਟਿਕਾ ਗਈਆਂ, ਉਹਨੂੰ ਇੱਕ ਨੇ ਢੱਕ ਕੇ ਰੱਖ ਅੱਗੇ, ਅੱਗੋਂ ਕੱਢ ਕੇ ਤਾਕ ਚੜਾ ਗਈਆਂ, ਘਰੋਂ ਕੱਢ ਕੇ ਤਾਕ ਚੜਾ ਗਈਆਂ, ਬਾਜ਼ ਤੋੜ ਕੇ ਤੁਮਿਓ ਲਾਇਓ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ, ਧੱਕਾ ਦੇ ਕੇ ਸੱਟ ਪਲਟ ਉਸਨੂੰ ਥੋੜਾ ਵੱਡਾ ਮਜ਼ਬੂਤ ਫਹਾ ਗਈਆਂ, ਸੂਬੇਦਾਰ ਤਗੀਰ ਕਰ ਕੱਢੇ ਉਹਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ, ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ, ਘਰੋਂ ਕੱਢ ਅਰੂੜੀ ਤੇ ਸੁੱਟਿਓ ਨੇ, ਵੈਸ਼ ਤੋਂ ਕੱਢ ਕੇ ਦੋਜ਼ਖੇ ਪਾ ਗਈਆਂ, ਜੋਗੀ ਮਸਤ ਹੈਰਾਨ ਹੋ ਦੰਗ ਰਿਹਾ, ਕੋਈ ਜਾਦੂੜਾ ਘੋਲ ਪਿਲਾ ਗਈਆਂ, ਅੱਗੇ ਠੂਠੇ ਨੂੰ ਝੂਰਦਾ ਖਫਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ, ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ। ਅੱਗੇ ਜੀ। मैं पढ़ देना जी। हाँ जी।
ਵੈਸੇ ਅਮਰਜੀਤ ਨੇ ਇੱਕ ਲਾਈਨ ਹੋਰ ਆਪਣੀ ਐਡ ਹੋਈ ਹੈ ਉਹਨਾਂ ਦੀ, ਜੋ ਕਿ ਸਾਡੇ ਕੋਲ ਕੋਈ ਨਹੀਂ। ਆਹੋ ਮੈਂ ਉਹ ਇਗਨੋਰ ਕਰ ਦਿੱਤੀ ਹੈ, ਤੁਸੀਂ ਚਲੋ। ਹੀਰ ਚੁੱਪ ਬੈਠੀ ਅਸੀਂ ਖੁੱਟ ਕੱਢੇ ਸਾਡਾ ਵਾਹ ਪਿਆ ਨਾਲ ਡੋਰਿਆਂ ਦੇ, ਉਹ ਵੇਲ ਵਾਲਾ ਹੱਥ ਨਾ ਆਉਂਦਾ ਏ ਲੋਕ ਦੇਰੇ ਲੱਖ ਢੰਡੋਰੀਆਂ ਦੇ, ਇੱਕ ਰਨ ਗਈ ਦੂਆ ਬਣ ਗਿਆ ਲੋਕ ਸਾਡੇ ਨਾਲ ਨਹੋਲੀਆਂ ਦੇ, ਨਿਉ ਰਾਚੀਆਂ ਦੇ ਰੰਨਾਂ ਡਾੜੀਆਂ ਦੇ, ਕਿਕੂ ਹੱਥ ਆਵਣ ਨਾਲ ਜ਼ੋਰੀਆਂ ਦੇ, ਅਸਾਂ ਮੰਗਿਆ ਉਹਨਾਂ ਨਾ ਖੈਰ ਕੀਤਾ ਮੈਨੂੰ ਮਾਰਿਆ ਨਾਲ ਫੋੜੀਆਂ ਦੇ, ਵਾਰਿਸ ਸ਼ਾਹ ਜ਼ੋਰ ਜ਼ਰਜ਼ਾਰੀਆਂ ਯਾਰੀਆਂ ਦੀਆਂ ਸਾਥੀ ਜ਼ਰਾਂ ਤੇ ਕਮਜ਼ੋਰੀਆਂ ਦੇ। ਹਾਂਜੀ ਧੂਆਂ ਹੁੰਜ ਦਾ ਰੋਏ ਕੇ ਆ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਆ ਕਿਉਂ, ਮੇਰਾ ਰਰੇ ਜਹਾਜ਼ ਸੀ ਆਣ ਲੱਗਾ, ਬਨੇ ਲਾਇ ਕੇ ਫੇਰ ਮੁਰ ਬੋਰਿਓ ਕਿਉਂ, ਕੋਈ ਅਸਾਂ ਥੀ ਵੱਡਾ ਗੁਨਾਹ ਹੋਇਆ, ਸਾਥ ਫਜ਼ਲ ਦਾ ਲੱਦ ਕੇ ਮੋੜਿਓ ਕਿਉਂ, ਵਾਰਿਸ ਸ਼ਾਹ ਇਬਾਦਤਾਂ ਛੱਡ ਕੇ ਤੇ ਦਿਲ ਨਾਲ ਸ਼ੈਤਾਨ ਦੇ ਜੋੜਿਓ ਕਿਉਂ। ਚਲੋ ਜੀ। ਇੱਕ ਜਿਹੜਾ ਰਹਿ ਇੱਕ ਅੱਧਾ ਜਿਹੜਾ ਰਹਿ ਗਿਆ ਹੋਰ ਕੋਈ ਪੜ੍ਹ ਦੇਵੇ। ਮੈਂ ਪੜ੍ਹ ਦੇਣਾ ਡਾਕਟਰ ਸਾਹਿਬ। 455 ਮੈਨੂੰ ਰੱਬ ਬਾਝੋਂ ਨਹੀਂ ਤਾਂਗ ਕਾਈ, ਸਭ ਡੰਡੀਆਂ ਗਮਾਂ ਨੇ ਮਲੀਆਂ ਨੇ, ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀ ਚਲੀਆਂ ਨੇ, ਜਿੱਥੇ ਸ਼ੀਂ ਬੁਕਨ ਫੂਕਨ ਨਾਗ ਕਾਦੇ, ਬਗਿਆੜ ਗੱਤਨ ਨਿਤ ਜਲੀਆਂ ਦੇ, ਚਿੱਲਾ ਕੱਟ ਕੇ ਪੜਾ ਕਲਾਮ ਡਾਢੀ, ਭੀੜਾਂ ਵੱਜੀਆਂ ਆਣ ਅਵਲੀਆਂ ਨੇ, ਕੀਤੀਆਂ ਮਿਹਨਤਾਂ ਵਾਰਸਾ ਦੁੱਖ ਜਾ ਕੇ, ਰਾਤਾਂ ਜਾਂਦੀਆਂ ਨਹੀਂ ਨਫਲੀਆਂ ਨੇ। ਡਾਕਟਰ ਸਾਹਿਬ ਵੈਸੇ ਇਹ ਪਹਿਲੀ ਦਫਾ ਰਾਂਝੇ ਜਿਸ ਤਰ੍ਹਾਂ ਢਾਹ ਮਾਰੀ, ਬੰਦਾ ਬਿਲਕੁਲ ਬੇਬਸ ਹੋਈ ਗਸ਼ਰਾਂ ਤੇ, ਕਿਉਂਕਿ ਹੀਰ ਨਾ ਪਹਿਲੂ अपनी माऊ की भी आखिरी काजी नाल भी, उस काजी नाल ते नहीं पर माऊ की खास तौर पर वो जिस तरह तुसा अगले नी बाकायदा वो करने हो ना, हाथ जोड़ने हो, या ये रांझे नी अंदर नी चीज पहली दफा पता चली, बहुत खूबसूरत। 2-3 बंद पहली दफा इस तरह लगा कि रांझा हो ਜਿਹੜਾ ਆ ਨਾ ਆਪੇ ਸੂ ਬਾਹਰ ਹੋਈ ਗਿਆ, ਉਸਨੂੰ ਹੁਣ ਕੁਝ ਸਮਝ ਨਹੀਂ ਲੱਗ ਰਹੀ ਪਈ। ਤੇ ਮਤਲਬ ਇਹ ਹੈ ਕਿ ਜਿੰਨੇ ਵੀ ਸੋਸ਼ਲ ਰਸਤੇ ਸੀਗੇ ਸੁਸਾਇਟੀ ਦੇ ਅੰਦਰ, ਉਹ ਉਹਨੇ ਵਰਤ ਕੇ ਵੇਖ ਲਏ ਔਰ ਉਹਨਾਂ ਵਿੱਚੋਂ ਕੋਈ ਵੀ ਕਾਮਯਾਬ ਨਹੀਂ ਹੋਇਆ। ਡਾਕਟਰ ਸਾਹਿਬ ਹੁਣ ਤੰਤਰਵਾਦ ਵੱਲ ਜਾ ਰਹੇ ਆ, ਅੰਦਰਲੀ ਤਾਕਤਾਂ ਇੰਟਰੋਸਪੈਕਸ਼ਨ ਵੱਲ ਜਾ ਰਹੇ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੇਰਾ ਖਿਆਲ ਹੈ ਉਹ ਜਿਹੜੇ ਵਾਰਿਸ ਸ਼ਾਹ ਨੇ ਇਹੀ ਕਹਿਣਾ ਚਾਹ ਰਹੇ ਨੇ ਕਿ ਜਦੋਂ ਤੁਸੀਂ ਬਾਅਦ ਦੀ ਸਾਰੀਆਂ ਤਾਕਤਾਂ ਮੁੱਕ ਜਾਣ, ਉਹ ਤੁਸੀਂ ਆਪਣਾ ਇੰਤਜ਼ਾਰ ਕਰੋ ਨਾ, ਤੁਸੀਂ ਆਪਣਾ ਇੰਤਜ਼ਾਰ ਕਰੋ ਉਸ ਵੇਲੇ ਦਾ ਜਦੋਂ ਅਸੀਂ ਉੱਥੇ ਪਹੁੰਚਾਂਗੇ। ਚਲੋ ਜੀ ਅੱਗੇ ਮੈਂ ਪੜ੍ਹ ਦਿੰਦੀ ਹਾਂ ਜੀ। ਰੋਂਦਾ ਕਾਸ ਨੂੰ ਵੀਰ ਬੇਤਾਲਿਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ, ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁੱਖ ਤਾਪ ਮੀਆਂ, ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦੇ ਉਹਨਾਂ ਦਾ ਜਾਪ ਮੀਆਂ, ਜ਼ੋਰ ਆਪਣਾ ਫਕਰ ਨੂੰ ਯਾਦ ਆਇਆ, ਬਾਲ ਨਾਥ ਮੇਰਾ ਗੁਰੂ ਬਾਪ ਮੀਆਂ, ਵਾਰਿਸ ਸ਼ਾਹ ਭੁੱਖਾ ਬੂਹੇ ਰੋਏ ਬੈਠਾ, ਦੇ ਉਹਨਾਂ ਨੂੰ ਵੱਡਾ ਸਰਾਪ ਮੀਆਂ। ਅੱਛਾ, ਹੁਣ ਇਹਦੇ ਵਿੱਚ ਇਸ ਬੰਦ ਵਿੱਚ ਵੀ ਤੁਸੀਂ ਇੱਕ ਗੌਰ ਫਰਮਾਓ ਕਿ ਉਹਨੂੰ ਉਹ ਦੋ ਹਸਤੀਆਂ ਨੂੰ ਬੇਅਕ ਵਕਤ ਯਾਦ ਕਰ ਰਿਹਾ ਹੈ, ਇੱਕ ਤੇ ਮੁਸਲਮਾਨ ਪੀਰਾਂ ਨੂੰ ਤੇ ਦੂਜਾ ਜੋਗੀ ਨੂੰ, ਬਾਲਨਾਥ ਨੂੰ। ਇਹ ਨੋਟਵਰਦੀ ਗੱਲ ਹੈ, ਵੈਰੀ ਇੰਟਰਸਟਿੰਗ, ਕਿਉਂਕਿ ਅੱਗੇ ਇਹਦਾ ਹੋਰ ਜ਼ਿਆਦਾ ਜ਼ਿਕਰ ਆਉਣਾ ਹੈ, ਇਸ ਵਾਸਤੇ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਹਾਂ। ਚਲੋ ਜੀ ਰਿਕਾਰਡਿੰਗ ਬੰਦ ਕਰ ਦਿਓ।